ਸਭ ਵੱਧ ਜੀ ਆਇਆਂ ਨੂੰ। ਤੁਸੀਂ ਤਾਂ ਪਹਿਲੇ ਸਾਨੂੰ ਖੁਸ਼ਖਬਰੀਆਂ ਸੁਣਾਉਂਦੇ ਸਨ ਕਿ ਜੀ ਅਸੀਂ ਟਰਾਈ ਸੀਰੀਜ਼ ਜਿੱਤ ਗਏ ਨੇ, ਅਸੀਂ ਜਨੂਬੀ ਅਫਰੀਕਾ ਨੂੰ ਹਰਾਤਾ, ਅਸੀਂ ਸ੍ਰੀਲੰਕਾ ਨੂੰ ਹਰਾਤਾ, ਫਿਰ ਸਾਡੇ ਮੁੰਡੇ ਛਾਏ ਪਏ ਨੇ ਤੇ ਇੱਕ ਹੋਰ ਹੁਣ ਤੋਹਫਾ ਲੱਭ ਗਿਆ। ਕਿੱਦਾਂ ਵੇਖਦਾ ਪਰਫਾਰਮੈਂਸ ਨੂੰ? जी बिल्कुल। अगर ਅਸੀਂ ਪਿਛਲੇ ਮਹੀਨੇ ਨੂੰ ਦੇਖੀਏ ਤਾਂ ਪਿਛਲੇ ਮਹੀਨੇ ਅਸੀਂ 4 ਵੱਡੇ ਟੂਰਨਾਮੈਂਟ ਇੰਟਰਨੈਸ਼ਨਲ ਟੂਰਨਾਮੈਂਟ ਜਿੱਤੇ ਸੀ। ਇਸ ਦਫਾ ਵੀ ਦਸੰਬਰ ਦੇ ਵਿੱਚ ਵੀ, ਯਾਨੀ ਸਾਲ ਦਾ ਐਂਡ ਹੋਣ ਵਾਲਾ ਹੈ ਔਰ ਸਾਡੇ ਕੋਲ ਫੇਰ ਕ੍ਰਿਕਟ ਦੇ ਵਿੱਚ ਖੁਸ਼ਖਬਰੀਆਂ ਹੀ ਆ ਰਹੀਆਂ ਹੈਗੀਆਂ ਨੇ। ਔਰ ਚੂੰਕਿ ਸਾਡੇ ਜਿਹੜੇ ਨਵੇਂ ਮੁੰਡਿਆਂ ਨੇ, ਨੌਜਵਾਨ ਜਿਹੜੇ ਅੰਡਰ 19 ਪਲੇਅਰਾਂ ਨੇ ਜਿਸ ਸ਼ਾਨਦਾਰ ਕਾਰਗਰਦਗੀ ਦਾ ਮੁਜ਼ਾਹਰਾ ਕੀਤਾ ਹੈ, ਉਹਦੀ ਜਿਹੜੀ ਵਾਹ ਬੱਲੇ ਬੱਲੇ ਹੈਗੀ ਨਾ, ਪੂਰੀ ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਔਰ ਜਿਹੜੀ ਕੱਲ ਸਮੀਰ ਮਿਨਹਾਸ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸੀ, ਜਿਸ ਤਰ੍ਹਾਂ ਉਹਨਾਂ ਨੇ ਕਾਰਗਰਦਗੀ ਦਿਖਾਈ, ਉਹਨਾਂ ਨੇ ਦੱਸ ਦਿੱਤਾ ਕਿ ਪਾਕਿਸਤਾਨੀ ਜਿਹੜੇ ਮੁੰਡੇ ਨੇ, ਪਾਕਿਸਤਾਨੀ ਜਿਹੜੇ ਖਿਲਾੜੀ ਨੇ ਔਰ ਪਾਕਿਸਤਾਨੀ ਜਿਹੜੇ ਨਵਾਂ ਯੂਥ ਹੈਗੇ ਨੇ, ਇਹਨਾਂ 'ਚ ਟੈਲੈਂਟ ਬਹੁਤ ਹੈਗਾ, ਕੁੱਟ ਕੇ ਭਰਿਆ ਹੈਗਾ ਹੈ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਹੁਣ ਵੀ ਕਹਿ ਰਿਹਾ ਮੈਂ ਕਿ ਸਾਡੇ ਜਿਹੜੇ ਮੁੰਡਿਆਂ ਨੂੰ ਅੰਡਰ 19 ਜਿਹੜੇ ਮੁੰਡੇ ਸੀ ਉਹਨਾਂ ਨੂੰ ਖੇਲਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ। ਉਹਨਾਂ ਨੇ ਆਖਰੀ ਅੰਡਰ 19 ਵਰਲਡ ਕੱਪ ਖੇਲਿਆ ਸੀ, ਉਹਦੇ ਬਾਅਦ ਹੁਣ ਜਿਹੜਾ ਜਾ ਕੇ ਉਹਨਾਂ ਨੇ ਦੁਬਾਰਾ ਖੇਲਿਆ ਹੈਗਾ, ਜਦਕਿ ਇੰਡੀਆ ਨੇ ਬਾਕਾਇਦਾ ਜਿਹੜਾ ਪੈਸਾ ਹੈਗਾ ਸੀ ਪਾਣੀ ਦੀ ਤਰ੍ਹਾਂ ਬਹਾਇਆ ਹੈਗਾ ਸੀ। ਇੰਗਲੈਂਡ ਦੇ ਨਾਲ ਹੋਮ ਐਂਡ ਅਵੇ ਦੀ ਸੀਰੀਜ਼ ਤੇ ਬੁਨਿਆਦਾਂ ਤੇ ਸੀਰੀਜ਼ ਹੋਈ ਸੀ, ਉਹਦੇ ਬਾਅਦ ਆਸਟ੍ਰੇਲੀਆ ਦੇ ਨਾਲ ਵੀ ਇਸ ਤਰ੍ਹਾਂ ਹੋਈ ਸੀ, ਔਰ ਇਹਦੇ ਬਾਅਦ ਅਫਗਾਨਿਸਤਾਨ ਦੀ ਟੀਮ ਨੂੰ ਵੀ ਇੰਡੀਆ ਦੇ ਵਿੱਚ ਬੁਲਾਇਆ ਸੀ। 3 ਟੀਮਾਂ ਬਣੀਆਂ ਸੀ, ਇੱਕ ਅੰਡਰ 19 A, ਇੱਕ ਅੰਡਰ 19 B ਔਰ ਅਫਗਾਨਿਸਤਾਨ ਟੀਮ। ਯਾਨੀ ਕਿ ਉਹਨਾਂ ਨੂੰ ਬਿਹਤਰੀਨ ਮੌਕੇ ਜਿਹੜੇ ਗਏ ਸੀ ਨਾ ਦਿੱਤੇ ਸੀ। ਔਰ ਜਦਕਿ ਪਾਕਿਸਤਾਨ ਜਿਹੜੇ ਗਏ ਨੇ ਨਾ, ਬਗੈਰ ਤਿਆਰੀ ਤੋਂ ਪਾਕਿਸਤਾਨੀ ਮੁੰਡੇ ਗਏ ਸੀ। ਔਰ ਚੂੰਕਿ ਪਾਕਿਸਤਾਨੀ ਟੀਮ ਜਿਹੜਾ ਪਹਿਲਾ ਮੈਚ 70 ਸਕੋਰ ਤੋਂ ਭਾਰਤ ਕੋਲੋਂ ਹਾਰ ਗਈ ਸੀ, ਉਹ ਮੇਰਾ ਕਹਿਣਾ ਹੈਗਾ ਸੀ ਕਿ ਜਿਹੜੀ ਹੈਗੀ ਨਾ ਤਸ਼ਵੀਸ਼ ਵਾਲੀ ਕੋਈ ਗੱਲ ਨਹੀਂ ਹੈਗੀ, ਇਹੋ ਟੀਮ ਜਿਹੜੀ ਹੈਗੀ ਨਾ ਦੁਬਾਰਾ ਉੱਠੇਗੀ। ਔਰ ਅਸੀਂ ਸਰਾਹ ਰਹੇ ਆਪਣਾ ਸਮੀਰ ਮਿਨਹਾਸ ਨੂੰ ਇਸ ਵੱਡੀ ਦਾ ਜਿਹੜਾ ਕ੍ਰੈਡਿਟ ਹੈਗਾ ਨਾ ਵਫਾਕ ਸਾਹਿਬ, ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਜਿਹੜੇ ਕਪਤਾਨ ਨੇ ਸਰਫਰਾਜ਼ ਅਹਿਮਦ ਨੂੰ ਵੀ ਜਾਂਦਾ ਹੈਗਾ ਹੈ। ਉਹ ਚੂੰਕਿ ਟੀਮ ਦੇ ਕਪਤਾਨ ਨੇ 2006 ਦਾ ਜਿਹੜਾ ICC ਵਰਲਡ ਕੱਪ ਅੰਡਰ 19 ਹੋਇਆ ਸੀ, ਉਹਨੇ ਕਪਤਾਨੀ ਦੇ ਵਿੱਚ ਪਾਕਿਸਤਾਨ ਨੇ ਉਹ ਵੀ ਜਿੱਤਿਆ ਸੀ। ICC ਚੈਂਪੀਅਨ ਟਰੋਫੀ 2017 ਵੀ ਜਿਹੜੀ ਹੈਗੀਆਂ ਸੀ ਉਹ ਵੀ ਜਿੱਤਿਆ ਗਿਆ ਸੀ। ਔਰ ਜਿਹੜੇ ਫਾਤਿਹ ਟੀਮ ਹੁੰਦਾ, ਕਪਤਾਨ ਹੁੰਦਾ ਹੈ ਨਾ, ਔਰ ਜਿਹੜਾ ਫਾਤਿਹ ਖਿਲਾੜੀ ਹੁੰਦਾ, ਉਹਨੂੰ ਪਤਾ ਹੁੰਦਾ ਹੈ ਕਿ ਜਿਹੜਾ ਇੱਕ ਜਿੱਤੇ ਉਹਦਾ ਨਸ਼ਾ ਕੀ ਹੁੰਦਾ ਹੈ। ਇਹੋ ਹੀ ਜਿਹੜੀ ਗੱਲ ਹੈ ਸਰਫਰਾਜ਼ ਨੇ ਨਵੇਂ ਮੁੰਡਿਆਂ ਨੂੰ, ਅੰਡਰ 19 ਮੁੰਡਿਆਂ ਨੂੰ ਦੱਸੀ। ਔਰ ਜਿਹੜੇ ਸਰਫਰਾਜ਼ ਦੀ ਸਭ ਤੋਂ ਵੱਡੀ ਜਿਹੜੀ ਖੂਬੀ ਹੈ, ਇੱਕ ਤਾਂ ਉਹਨਾਂ ਬਾਰੇ ਬੜਾ ਮਸ਼ਹੂਰ ਹੈਗਾ ਕਿ ਸਰਫਰਾਜ਼ ਧੋਖਾ ਨਹੀਂ ਦੇਗਾ, ਇੱਕ ਤਾਂ ਇਹ ਵਾਲੀ ਗੱਲ ਹੈ। ਦੂਸਰਾ ਉਹ ਜਿਹੜਾ ਹੈਗਾ ਨਾ ਬੜਾ ਹੰਬਲ ਹੈਗਾ, ਪਲੇਅਰਾਂ ਦੇ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ ਗੱਲਬਾਤ, ਚਾਹੇ ਉਹ ਸੀਨੀਅਰ ਟੀਮ ਹੈਗੀ ਸੀ ਜਾਂ ਹੁਣ ਜਿਹੜੀ ਜੂਨੀਅਰ ਟੀਮ ਹੈਗੀ ਹੈ, ਹਮੇਸ਼ਾ ਉਹਨਾਂ ਦਾ ਜਿਹੜਾ ਹੈਗਾ ਨਾ ਤਰੀਕਾਕਾਰ ਰਿਹਾ ਹੈ ਕਿ ਮੁੰਡਿਆਂ ਦੇ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ। ਔਰ ਉਹਨਾਂ ਦਾ ਜਿਹੜਾ ਮੋਟੀਵੇਸ਼ਨ ਜਿਹੜੇ ਲੈਕਚਰ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੇ ਨਾ ਬਹੁਤ ਜ਼ਿਆਦਾ ਅਸਰ ਇਹ ਚੀਜ਼ਾਂ ਰੱਖਦੀਆਂ ਹੈਗੀਆਂ ਨੇ। ਔਰ ਫਾਈਨਲ ਤੋਂ ਪਹਿਲੇ ਵੀ ਜਿਹੜੇ ਹੈਗੇ ਨੇ ਨਾ, ਫਾਈਨਲ ਤੋਂ ਪਹਿਲੇ ਵੀ ਸਰਫਰਾਜ਼ ਨੇ ਬਾਕਾਇਦਾ ਮੁੰਡਿਆਂ ਦੇ ਨਾਲ ਬੈਠ ਕੇ ਗੱਪਸ਼ਪ ਕੀਤੀ ਸੀ, ਉਹਨਾਂ ਨੂੰ ਮਸਲੇ ਮਸਾਇਲ ਪੁੱਛੇ ਸੀ, ਉਹਨਾਂ ਨੂੰ ਇੰਡੀਆ ਦੀ ਜਿਹੜੀ ਟੀਮ ਦੀਆਂ ਹੈਗੀਆਂ ਸੀ ਖੂਬੀਆਂ ਦੱਸੀਆਂ, ਖਾਮੀਆਂ ਦੱਸੀਆਂ। ਗੱਲ ਕਰੀਏ ਮੋਹਸਿਨ ਨਕਵੀ ਸਾਹਿਬ ਨੇ ਵੀ ਮਿਲਵਾਇਆ ਉਹਨਾਂ ਨੂੰ ਸਮੀਰ ਮਿਨਹਾਸ ਨੂੰ ਸਰਫਰਾਜ਼ ਦੇ ਨਾਲ, ਤੇ ਉਹਨਾਂ ਨੂੰ ਵਾਜ਼ਿਹ ਤੌਰ ਤੇ ਆਖਿਆ ਕਿ ਮੁੰਡੇ ਨੂੰ ਅਸੀਂ ਪਾਲਿਸ਼ ਕਰਨੇ ਨੂੰ ਅੱਗੇ ਲਿਆਣਾ ਹੈ। ਤੇ ਹੁਣ ਮੁਸਤਕਬਲ ਵਿੱਚ ਤੁਹਾਨੂੰ ਪਤਾ T20 ਵਰਲਡ ਕੱਪ ਆ ਰਿਹਾ, ਉਸ ਤੋਂ ਪਹਿਲੇ ਸ੍ਰੀਲੰਕਾ ਦੇ ਖਿਲਾਫ ਸੀਰੀਜ਼ ਹੈ। ਜੇ ਸਦਾਕਤ ਤੇ ਸਮੀਰ ਮਿਨਹਾਸ ਨੂੰ ਮੌਕਾ ਦਿੱਤਾ ਜਾਵੇ, ਇਹਦੇ ਵਿੱਚ ਕੋਈ ਹਰਜ ਤੇ ਨਹੀਂ ਹੈ? ਹੋ ਸਕਦਾ ਸਾਡੇ ਵਾਸਤੇ ਅੱਛਾ ਪਰਫਾਰਮ ਕਰ ਦੇਣ, ਜਾਂ ਇਹਨਾਂ ਨੂੰ ਬੈਂਚ ਤੇ ਬਾਹਰ ਦਿੱਤਾ ਜਾਏਗਾ? ਅਗਰ ਇਹ ਕਰ ਵੀ ਲਿੱਤਾ ਜਾਏ ਕੋਈ ਵੱਡੀ ਗੱਲ ਵੀ ਨਹੀਂ ਹੈਗੀ, ਕਿਉਂਕਿ ਸਾਡੇ ਜਿਹੜੇ ਮੇਨ ਪਲੇਅਰ ਹੈਗੇ ਨੇ, 6 ਪਲੇਅਰ ਜਿਹੜੇ ਹੈਗੇ ਨੇ ਇਸ ਵਕਤ ਬਿਗ ਬੈਸ਼ ਖੇਲਦੇ ਪਏ ਨੇ। ਔਰ ਉਹ ਬਿਗ ਬੈਸ਼ ਜਿਹੜੀ ਹੈਗੀ ਨਾ ਖੇਲਣਗੇ, ਸ੍ਰੀਲੰਕਾ ਵਾਸਤੇ ਨਹੀਂ ਆਣਗੇ। ਹਾਲਾਂਕਿ ਉਹਨਾਂ ਨੇ ਦਰਖਾਸਤ ਵੀ ਕੀਤੀ ਸੀ ਕਿ ਅਸੀਂ ਸ੍ਰੀਲੰਕਾ ਦੇ ਖਿਲਾਫ ਸੀਰੀਜ਼ ਖੇਲਣਾ ਚਾਹੁੰਦੇ ਹੈਗੇ, ਲੇਕਿਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਨਹੀਂ, ਤੁਸੀਂ ਉੱਥੇ ਖੇਲੋ। ਹੁਣ ਚੁੱਕਿ ਇਹ ਜਿਹੜੀ ਸੀਰੀਜ਼ ਸ੍ਰੀਲੰਕਾ ਦੇ ਨਾਲ ਹੋਣੀ ਹੈ, ਇਹਦੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਔਰ ਪਾਕਿਸਤਾਨ ਦੀ ਜਿਹੜੀ ਸਿਲੈਕਸ਼ਨ ਕਮੇਟੀ, ਉਹਨਾਂ ਨੇ ਨਵੇਂ ਮੁੰਡਿਆਂ ਨੂੰ ਹੀ ਚਾਂਸ ਦੇਣਾ ਹੈ। ਤੇ ਬਿਲਕੁਲ ਤੁਹਾਡੀ ਇੱਕ ਅੱਛੀ ਹੈਗੀ ਹੈ ਕਿ ਅਗਰ ਮੁਆਜ਼ ਸਦਾਕਤ ਨੂੰ ਔਰ ਸਮੀਰ ਮਿਨਹਾਸ ਨੂੰ ਅਗਰ ਅਸੀਂ ਚਾਂਸ ਦੇ ਵੀ ਦਿੰਦੇ ਹਾਂ, ਤੇ ਮੇਰਾ ਖਿਆਲ ਹੈ ਕਿ ਐਕਸਪੈਰੀਮੈਂਟ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਔਰ ਮੁਆਜ਼ ਸਦਾਕਤ ਤੁਹਾਨੂੰ ਪਤਾ ਕਜ਼ਾਫੀ ਸਟੇਡੀਅਮ ਦੇ ਵਿੱਚ ਜਿਹੜਾ ਫਾਈਨਲ ਵੀ ਖੇਲਿਆ ਗਿਆ ਸੀ, ਉਹਦੇ ਵਿੱਚ ਵੀ ਉਹਦੀ ਸ਼ਾਨਦਾਰ ਕਾਰਗਰਦਗੀ ਹੈਗੀ ਸੀ। ਮੇਰਾ ਇਹ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਜਦੋਂ ਜਿਹੜਾ ਵੀ ਪਲੇਅਰ ਜਦੋਂ ਫੁੱਲ ਫਾਰਮ ਦੇ ਵਿੱਚ ਹੋਵੇ, ਉਹਨੂੰ ਬਾਕਾਇਦਾ ਅੱਗੇ ਆਉਣ ਦਾ ਮੌਕਾ ਦੇ ਦੇਣਾ ਚਾਹੀਦਾ, ਨਾ ਕਿ ਵੇਟ ਕਰਨਾ ਚਾਹੀਦਾ ਕਿ ਹਾਲੀ ਉਹ ਛੋਟਾ ਹੈ, ਛੋਟੀ ਉਮਰ ਦਾ ਹੈਗਾ। ਤੁਸੀਂ ਇੱਕ ਮਿਸਾਲ ਦੇ ਦਿਓ ਤਾਂ ਸੂਰਿਆਵੰਸ਼ੀ
13 ਸਾਲ ਦਾ ਹੈਗਾ ਤੇ IPL ਦੇ ਵਿੱਚ ਉਹਦੀ ਨਿਲਾਮੀ ਹੋ ਗਈ ਔਰ ਉਹਦੇ ਬਾਅਦ ਉਹਨੇ ਜਿਹੜੀ ਨਾ 33 ਸੈਂਚਰੀ ਵੀ ਬਣਾ ਦਿੱਤੀ। ਹੁਣ 14 ਸਾਲ ਦਾ ਹੈਗਾ। ਇਸ ਤੋਂ ਪਹਿਲੇ ਜਿਹੜਾ ਗਾਣਾ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਦੇ ਵਿੱਚ ਉਹਦੀ ਬੜੀ ਪਰਫਾਰਮੈਂਸ ਰਹੀ, ਅੱਛੀ ਰਹੀ ਹੈਗੀ ਸੀ। ਤੇ ਇਹਦੇ ਬਾਅਦ ਹਾਲਾਂਕਿ ਇੰਡੀਆ ਇਹ ਫਾਈਨਲ ਹਾਰ ਗਿਆ, ਲੇਕਿਨ ਸੂਰਿਆਵੰਸ਼ੀ ਦੀ ਜਿਹੜੀ ਪਰਫਾਰਮੈਂਸ ਇੱਥੇ ਵੀ ਬਹੁਤ ਹੀ ਅੱਛੀ ਹੈਗੀ। ਹਾਲਾਂਕਿ ਕੱਲ ਉਹਨਾਂ ਨੇ 26 ਸਕੋਰ ਕੀਤਾ, ਲੇਕਿਨ 10 ਗੇਂਦਾਂ ਤੇ 26 ਸਕੋਰ ਕੀਤਾ ਹੈਗਾ। ਤੇ ਲਿਹਾਜ਼ਾ ਮੈਂ ਸਲੀਮੀ ਸਾਹਿਬ ਇੰਡੀਆ ਦੀ ਜਿਹੜੀ ਇੰਟੈਂਟ ਬੜੀ ਸਾਨੂੰ ਖਰਾਬ ਨਜ਼ਰ ਆਉਂਦੀ ਪਈ ਸੀਗੀ, ਜਿਵੇਂ ਉਹ ਨਾ 10 ਓਵਰਾਂ ਉੱਤੇ ਚੇਸ ਕਰਨਾ ਚਾਹੁੰਦੇ ਨੇ। ਜਿਵੇਂ ਤੁਸੀਂ ਦੱਸਿਆ ਕਿ 10 ਗੇਂਦਾਂ ਦੇ ਉੱਤੇ 26 ਰਨ ਸੀਗੇ ਸੂਰਿਆਵੰਸ਼ੀ ਦੀ, ਤੇ ਇਹਨਾਂ ਦਾ ਕੋਈ ਕੋਚ ਦੱਸਣ ਵਾਲਾ ਨਹੀਂ ਇਹਨਾਂ ਨੂੰ ਕਿ ਤੁਸੀਂ ਇੱਕ ਲੰਬੀ ਪਾਰਟਨਰਸ਼ਿਪ ਲਗਾਓ, ਬਜਾਏ ਚੌਕੇ ਛੱਕੇ ਲਾ ਰਹੇ ਨੇ ਤੇ ਵਿਕਟਾਂ ਦੇ ਰਹੇ ਨੇ। ਇਹ ਮੁਫਾਜ਼ ਸਾਹਿਬ ਇੰਡੀਆ ਦੇ ਹਾਰਨ ਦੀ ਸਭ ਤੋਂ ਵੱਡੀ ਵਜ੍ਹਾ ਵੀ ਇਹੀ ਬਣੀ ਹੈ ਕਿ ਉਹਨਾਂ ਨੇ ਕੱਲ ਦਾ ਜਿਹੜਾ ਫਾਈਨਲ ਹੈ ਨਾ ਉਹਨੂੰ ਵੀ 2020 ਦੀ ਤਰ੍ਹਾਂ ਜਿਹੜਾ ਹੈਗਾ ਨਾ ਖੇਡਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਿਹੜੀ ਉਹਨਾਂ ਦੀ ਟੀਮ ਮੈਨੇਜਮੈਂਟ ਸੀ, ਉਹਨਾਂ ਦੇ ਜਿਹੜਾ ਥਿੰਕ ਟੈਂਕ ਸੀ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਮੁੰਡਿਓ ਬੇਸ਼ੱਕ ਤੁਸੀਂ ਬਹੁਤ ਤੇਜ਼ ਖੇਡਦੇ ਜੇ, ਲੇਕਿਨ ਇਹ 2020 ਮੈਚ ਨਹੀਂ ਹੈਗਾ, ਇਹ 50 ਉਹਨਾਂ ਦਾ ਮੈਚ ਹੈ। ਅਸਲ ਚੀਜ਼ ਹੈ ਇੱਥੇ ਗਲਤੀ ਕਰ ਗਏ ਨਾ ਮੁਫਾਜ਼ ਸਾਹਿਬ ਬੇਸਿਕਲੀ ਜਿਹੜੇ ਹੈਗੇ ਨੇ ਨਾ। ਤੇ ਇਹ ਜਿਹੜੇ ਹੈਗੇ ਨੇ ਨਾ ਸਾਡੇ ਜਿਹੜੇ ਪਲੇਅਰ ਹੈਗੇ ਸੀ, ਉਹਨਾਂ ਨੇ ਤਿੰਨੇ ਸ਼ੋਬਿਆਂ ਦੇ ਵਿੱਚ, ਬੈਟਿੰਗ ਦੇ ਵਿੱਚ, ਬੋਲਿੰਗ ਦੇ ਵਿੱਚ, ਫੀਲਡਿੰਗ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ। ਬਿਹਤਰੀਨ ਜਿਹੜਾ ਹੈਗਾ ਨਾ ਮੈਰਿਟ ਤੇ ਜਾ ਕੇ ਖੇਲਿਆ ਹੈਗਾ ਔਰ ਉਹਦਾ ਜਿਹੜਾ ਨਤੀਜਾ ਹੈਗਾ। ਔਰ ਇਹ ਜਿਹੜੀ ਫਤਿਹ ਹੈਗੀ ਨਾ ਮੁਫਾਜ਼ ਸਾਹਿਬ, ਇਹ ਸਿਰਫ ਪਾਕਿਸਤਾਨ ਕ੍ਰਿਕਟ ਟੀਮ ਦੀ ਨਹੀਂ ਹੈਗੀ, ਇਹ ਪੂਰੇ ਮੁਲਕ ਦੀ ਫਤਿਹ ਹੈਗੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਕੱਲ ਜਦੋਂ ਪਾਕਿਸਤਾਨ ਜਿੱਤਿਆ ਹੈਗਾ ਸੀ, ਉੱਥੇ ਤਮਾਸ਼ਾਈ ਕਿੰਨਾ ਖੁਸ਼ੀ ਦਾ ਇਜ਼ਹਾਰ ਕਰ ਰਹੇ ਸੀ। ਖਿਲਾੜੀਆਂ ਨੂੰ, ਸਮੀਰ ਮਿਨਹਾਸ ਨੂੰ, ਕਪਤਾਨ ਨੂੰ, ਉਹਨਾਂ ਨੂੰ ਜਿਹੜਾ ਹੈਗਾ ਨਾ ਆਪਣਾ ਬਾਕਾਇਦਾ ਆਪਣਾ ਕੰਧਿਆਂ ਦਾ ਚੁੱਕ ਲਿਆ ਸੀ। ਔਰ ਈਵਨ ਕਿ ਇੱਕ ਸ਼ਾਇਕ ਨੇ ਜਿਹੜਾ ਹੈਗਾ ਨਾ ਸਰਫਰਾਜ਼ ਨੂੰ ਬਾਕਾਇਦਾ ਜਿਹੜਾ ਹੈਗਾ ਨਾ ਗਲੇ ਲਾ ਕੇ ਕਿਹਾ ਹੈਗਾ ਕਿ ਇੰਨਾ ਜਜ਼ਬਾਤੀ ਹੋ ਗਿਆ ਕਿ ਸਰਫਰਾਜ਼ ਕभी ਧੋਖਾ ਨਹੀਂ, ਔਰ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਸੀ। ਇਹੋ ਸੂਰਤ ਹਾਲ ਅਸੀਂ ਪਾਕਿਸਤਾਨ ਦੇ ਵਿੱਚ ਵੀ ਬਹਿ ਕੇ ਦੇਖ ਰਹੇ ਹੈਗੇ ਸੀ, ਘਰਾਂ ਦੇ ਵਿੱਚ ਵੀ, ਰੋਡਾਂ ਦੇ ਵਿੱਚ ਵੀ, ਹਰ ਤਰਫ ਜਿਹੜਾ ਹੈਗਾ ਨਾ ਇਹ ਖੁਸ਼ੀ ਮਨਾਈ ਜਾ ਰਹੀ ਸੀ। ਔਰ ਕੱਲ ਜਦੋਂ ਟੀਮ ਦੁਬਈ ਤੋਂ ਇਸਲਾਮਾਬਾਦ ਪਹੁੰਚੀ ਹੈ ਰਾਤ, ਹਾਲਾਂਕਿ ਰਾਤ ਦਾ ਟਾਈਮ ਸੀ, ਬੜਾ ਪੁਰਤਪਾਕ ਜਾਂ ਜਿਹੜੇ ਸਾਡੇ ਕੌਮੀ ਹੀਰੋਜ਼ ਹੈਗੇ ਸੀ ਉਹਨਾਂ ਦਾ ਬੜੇ ਪੁਰਤਪਾਕ ਤਰੀਕੇ ਨਾਲ ਇਸਤਕਬਾਲ ਹੋਇਆ ਹੈ। ਔਰ ਇਹਨਾਂ ਵਾਸਤੇ ਹੁਣ ਬੜਾ ਕੁਝ ਪਲਾਨ ਕੀਤਾ ਜਾ ਰਿਹਾ ਹੈਗਾ। ਤੁਹਾਨੂੰ ਪਤਾ ਹੈ ਕਿ ਜਿਹਦੇ ਨਾਲ 50 ਲੱਖ ਰੁਪਇਆ ਬਾਕਾਇਦਾ ਜਿਹੜਾ ਹੈਗਾ ਨਾ ਚੇਅਰਮੈਨ PCB ਨੇ ਅਨਾਉਂਸਮੈਂਟ ਵੀ ਕਰ ਦਿੱਤੀ ਹੈ ਸਮੀਰ ਮਿਨਹਾਸ ਵਾਸਤੇ, ਔਰ ਉਹਨੂੰ ਇਹ ਵੀ ਕਹਿ ਦਿੱਤਾ ਹੈਗਾ ਕਿ 2 ਸਾਲ ਦਾ ਜਿੰਨਾ ਵੀ ਖਰਚਾ ਹੋਏਗਾ ਪਾਕਿਸਤਾਨ ਕ੍ਰਿਕਟ ਬੋਰਡ ਦੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕवी ਦਾ ਇੱਕ ਖੁੱਲਾ ਇੱਕ ਪੈਗਾਮ ਹੈਗਾ ਹੈ ਕਿ ਜਿਹੜਾ ਵੀ ਪਲੇਅਰ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਕਰੇਗਾ ਉਹਦੇ ਵਾਸਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿਹੜੇ ਹੈਗੇ ਨੇ ਖਜ਼ਾਨਿਆਂ ਦੇ ਮੂੰਹ ਖੁੱਲੇ ਗਏ ਨੇ। ਤੁਸੀਂ ਆਓ, ਅੱਛੀ ਪਰਫਾਰਮੈਂਸ ਦਿਓ, ਮੁਲਕ ਦਾ ਜਿਹੜਾ ਨਾਮ ਰੋਸ਼ਨ ਕਰੋ, ਫਿਰ ਅਸੀਂ ਕਦੀ ਵੀ ਤੁਹਾਨੂੰ ਪਿੱਛੇ ਨਹੀਂ ਛੱਡਾਂਗੇ। ਬਲਕਿ ਇੱਕ ਸਵਾਲ ਬਣਦਾ ਨਾ ਕਿ BCCI ਯਾਨੀ ਭਾਰਤੀ ਕ੍ਰਿਕਟ ਬੋਰਡ ਨੇ ਵੀ ਇੱਕ ਫੈਸਲਾ ਕਰ ਲਿਆ ਸੀਗਾ ਕਿ ਸੀਨੀਅਰ ਮੁੰਡਿਆਂ ਤਰ੍ਹਾਂ ਅਸੀਂ ਹੱਥ ਨਹੀਂ ਮਿਲਾਵਾਂਗੇ, ਟਰੋਫੀ ਨਹੀਂ ਲਵਾਂਗੇ ਮੋਹਸਿਨ ਨਕवी ਸਾਹਿਬ ਕੋਲੋਂ, ਤੇ ਆਪਣਾ ਜਿਹੜਾ ਗੜਾ ਉਹਨਾਂ ਨੇ ਖੋਦਿਆ ਸੀਗਾ ਉਹ ਆਪ ਉਹਦੇ 'ਚ ਡਿੱਗ ਗਏ ਨੇ। ਤੇ ਤੁਸੀਂ ਸਮਝਦੇ ਹੋ ਤਕੱਬਰ ਟੁੱਟ ਗਿਆ? ਜੀ ਬਿਲਕੁਲ। ਵੈਸੇ ਵੀ ਜੋ ਕਹਿੰਦੇ ਨੇ ਕਿ ਜਿਹੜਾ ਗਾਣਾ ਗੁਰੂਰ ਦਾ ਸਭ ਨੀਚੇ ਅਸੀਂ ਬਚਪਨ ਦੇ ਵਿੱਚ ਹੀ ਪੜ੍ਹਦੇ ਆਏ ਹੈਗੇ। ਬੇਸਿਕਲੀ ਜਿਹੜਾ ਗਾਣਾ ਇੰਡੀਆ ਨੂੰ ਆਪਣੀ ਜਿਹੜੀ ਦੌਲਤ ਹੈਗੀ ਨਾ ਉਹਦੇ ਤੇ ਬੜਾ ਮਾਣ ਹੈਗਾ, ਠੀਕ ਹੈ। ਔਰ ਉਸ ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਨਾ, ਔਰ ਤੁਹਾਨੂੰ ਪਤਾ 9 ਮਈ ਦੇ ਵਿੱਚ ਜਿਹੜਾ ਪਾਕਿਸਤਾਨ ਆਰਮੀ ਨੇ ਜਿਹੜਾ ਹੈਗਾ ਨਾ ਗੁਰੂਰ ਜਿਹੜਾ ਹੈਗਾ ਨਾ ਉਹਨਾਂ ਦਾ ਗੁਰੂਰ ਇੰਡੀਅਨ ਆਰਮੀ ਦਾ ਜਿਹੜਾ ਹੈਗਾ ਨਾ ਖਾਕ ਦੇ ਵਿੱਚ ਮਿਲਾਇਆ ਹੈਗਾ ਸੀ ਔਰ ਭਰਪੂਰ ਤਰੀਕੇ ਨਾਲ